ਅੱਜ ਦੀ ਕਿਤਾਬ ਹੈ ਜਿਉਂਦੀਆਂ ਮਰਦੀਆਂ ਆਸਾਂ। ਇਸ ਦੇ ਸ਼ਾਇਰ ਨੇ ਸਗੀਰ ਤਬਸਮ ਹੋਰੀ। ਸਗੀਰ ਤਬਸਮ ਹੋਰੀ ਆਪਣੇ ਵਸੇਬ ਨਾਲ ਜੁੜੇ ਹੋਏ ਸ਼ਾਇਰ ਨੇ, ਜਿਨ੍ਹਾਂ ਨੇ ਬਹੁਤ ਸੋਹਣੇ ਅੰਦਾਜ਼ ਨਾਲ ਆਪਣੀ ਸ਼ਾਇਰੀ ਦੇ ਵਿੱਚ ਵੀ ਵਸੇਬ ਵਿਖਾਇਆ ਹੈ ਤੇ ਆਲ ਦੁਆਲੇ ਵਿਖਰੇ ਹੋਏ ਮਸਲਿਆਂ ਦੀ ਵੀ ਜਾਣਕਾਰੀ ਦਿੱਤੀ ਹੈ। ਇਹ ਉਹ ਮਸਲੇ ਨੇ ਜਿਨ੍ਹਾਂ ਨੇ ਸਾਡੀ ਹਯਾਤੀ ਨੂੰ ਅਜੀਰਨ ਕਰ ਦਿੱਤਾ ਹੈ, ਜਿਹਦੇ ਵਿੱਚ ਭੁੱਖ ਦੀਆਂ ਪੀਂਘਾਂ ਨੇ। ਅਫਜ਼ਲ ਰਾਜਪੂਤ ਹੋਰੀ ਆਖਦੇ ਨੇ, ਇਹਨਾਂ ਨੇ ਪੰਜਾਬੀ ਦਰਿਆਵਾਂ ਕੰਢੇ ਖਿਲਰੀ ਭੁੱਖ ਦੀਆਂ ਪੀਂਘਾਂ ਸਾਡੇ ਆਪਣੇ ਮੌਸਮ ਤੇ ਰੀਤਾਂ ਦੀ ਖੂਬਸੂਰਤ ਅਕਸਬੰਦੀ ਕੀਤੀ ਹੈ। ਇਹੀ ਗੱਲਾਂ ਨੇ ਜਿਹੜੀਆਂ ਉਹਨਾਂ ਦੀ ਸ਼ਾਇਰੀ ਅੰਦਰ ਇੱਕ ਅਜਿਹਾ ਤਾਸੁਰ ਪੈਦਾ ਕਰਦੀਆਂ ਨੇ ਕਿ ਸਾਨੂੰ ਇੰਜ ਲੱਗਦਾ ਹੈ ਕਿ ਸਾਡੇ ਅੰਦਰੋਂ ਕੋਈ ਗੱਲ ਕਰ ਰਿਹਾ ਹੋਏ ਤੇ ਸਾਡੇ ਅੰਦਰ ਨੂੰ ਉਹ ਗੱਲ ਟੁੰਬ ਰਹੀ ਹੈ, ਜਿਹਦੇ ਨਾਲ ਸਾਡੀਆਂ ਆਪਣੀਆਂ ਔਕੜਾਂ ਦੀ ਜਾਣਕਾਰੀ ਹੋਰਨਾਂ ਨੂੰ ਮਿਲ ਰਹੀ ਹੈ। ਇਸ ਸਮਾਜ ਅੰਦਰ ਨਾਇਨਸਾਫੀ ਤੇ ਜ਼ੁਲਮ ਦਾ ਸ਼ਿਕਾਰ ਹੋਣ ਵਾਲਾ ਉਹ ਤਬਕਾ ਜਿਹੜਾ ਹਰ ਆਉਣ ਵਾਲੇ ਦਿਨ ਨਾਲ ਗਰੀਬ ਤੋਂ ਗਰੀਬਤਰ ਹੁੰਦਾ ਜਾ ਰਿਹਾ, ਉਹਦੀ ਗੱਲ ਹੈ। ਅਲੀ ਅਰਸ਼ਦ ਮੀਰ ਦੀ ਕੂਕ ਦੇ ਹਵਾਲੇ ਨਾਲ ਇੱਕ ਨਜ਼ਮ ਹੈ, ਤੁਸਾਂ ਉੱਚੇ ਬੁਰਜ ਲਾਹੌਰ ਦੇ। ਇੱਕ ਨਜ਼ਮ ਦੇਖਨੇ ਹਾਂ ਜਿਹੜੀ ਕਿ ਮਾਯੂਸੀ ਦੇ ਦੁਆਲੇ ਘੁੰਮਦੀ ਏ। ਇੱਕ ਹੋਰ ਮਾਯੂਸੀ ਉਸ ਨਜ਼ਮ ਦਾ ਸਰਨਾਮਾ, ਠੰਡੀਆਂ ਹਾਵਾਂ ਦੋਜ਼ਖ ਸਾਵਾਂ, ਗੁੰਜਲ ਰਾਵਾਂ ਕਿੱਧਰ ਜਾਵਾਂ। ਇਸੇ ਤਰ੍ਹਾਂ ਉਹਨਾਂ ਦੀ ਨਜ਼ਮ ਵਿਛੋੜਾ। ਨਿੱਕੀਆਂ ਨਿੱਕੀਆਂ ਨਜ਼ਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ। ਉਹ ਮਜ਼ਦੂਰਾਂ ਦੀ ਗੱਲ ਕਰਦੇ ਨੇ, ਉਹਨਾਂ ਅਮੀਰਾਂ ਦੀ ਗੱਲ ਕਰਦੇ ਨੇ ਜਿਹੜੇ ਲਾਲਚ ਤੇ ਲੋਭ ਦੇ ਨਾਲ ਮਜ਼ਦੂਰਾਂ ਦੀਆਂ ਮਜਬੂਰੀਆਂ ਤੋਂ ਫਾਇਦਾ ਚੁੱਕਦੇ ਨੇ। ਅਨਵਰ ਮਸੂਦ ਹੋਰੀ ਆਪ ਦੇ ਕਲਾਮ ਬਾਰੇ ਇੰਜ ਲਿਖਦੇ ਨੇ, ਸਗੀਰ ਤਬਸਮ ਦੇ ਕਲਾਮ ਵਿੱਚੋਂ ਮੈਨੂੰ ਬੁੱਲੇ ਸ਼ਾਹ, ਮੁਨੀਰ ਨਿਆਜ਼ੀ, ਸ਼ਰੀਫ ਕੁੰਜਾਹੀ ਤੇ ਬਸ਼ੀਰ ਮੁੰਜ਼ਰ ਦੇ ਲਹਿਜਿਆਂ ਦੀ ਖੁਸ਼ਬੂ ਆਉਂਦੀ ਹੈ। ਇਹਨਾਂ ਲਹਿਜਿਆਂ ਨੇ ਰਲ ਮਿਲ ਕੇ ਇੱਕ ਵੱਖਰਾ ਲਹਿਜਾ ਤਸ਼ਕੀਲਿਆ ਹੈ। ਮੇਰੀ ਦੁਆ ਹੈ ਕਿ ਬਾਰੀ ਤਾਲਾ ਸਗੀਰ ਤਬਸਮ ਦੇ ਕਲਾਮ ਵਿੱਚ ਹੋਰ ਬਰਕਤ ਪਾਵੇ। ਪਰਵੀਨ ਮਲਕ ਹੋਰੀ ਆਖਦੀਆਂ ਨੇ, ਸਗੀਰ ਤਬਸਮ ਨੂੰ ਰੱਬ ਨੇ ਇਜ਼ਹਾਰ ਦੀ ਭਰਵੀਂ ਤਾਕਤ ਦਿੱਤੀ ਹੈ। ਸਾਡੀ ਦੁਆ ਹੈ ਕਿ ਉਹ ਆਉਣ ਵਾਲਿਆਂ ਵੇਲਿਆਂ ਵਿੱਚ ਹੋਰ ਵਧੇ। ਇਸ ਕਿਤਾਬ ਨੂੰ ਵੀ ਮਕਤਬਾ ਰੋਸ਼ਨ ਖਿਆਲ ਨੇ ਬੜੇ ਸੋਹਣੇ ਢੰਗ ਨਾਲ ਛਾਪਿਆ ਹੈ। 80 ਗ੍ਰਾਮ ਦਾ ਕਾਗਜ਼, ਮੁੱਲ 300 ਰੁਪਏ ਤੇ ਕੁੱਲ ਸਫ਼ੇ 144 ਨੇ। ਕਿਤਾਬ ਦਾ ਟਾਈਟਲ ਵੇਖਦੇ ਹਾਂ।